ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲੂ ਗੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੇ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਆਵਰ ਸ਼ੋ। ਥੈਂਕ ਯੂ ਵੈਰੀ ਮਚ। ਜੀ ਡਾਕਟਰ ਸਾਹਿਬ, ਇਸ ਤੋਂ ਪਹਿਲਾਂ ਕਿ ਅਸੀਂ ਆਪਣੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ ਤੇ ਮੈਸੇਜ ਨੂੰ ਪੜ੍ਹਨਾ ਸ਼ੁਰੂ ਕਰੀਏ, ਤੁਸੀਂ ਸਾਡੇ ਦਰਸ਼ਕਾਂ ਨਾਲ ਕੋਈ ਅੱਜ ਦੀ ਅਹਿਮੀਅਤ ਵਾਲੀ ਖਬਰ ਸਾਂਝੀ ਕਰਨਾ ਚਾਹੋਗੇ ਤੇ ਕੀ ਹੈ ਇਹ ਵਿਸ਼ਾ? ਅਸੀਂ ਫਾਰਮੈਟ ਦੇ ਵਿੱਚ ਇਸ ਲਈ ਥੋੜ੍ਹੀ ਤਬਦੀਲੀ ਕੀਤੀ ਹੈ ਜੀ, ਤਾਂ ਕਿ ਜਿਹੜੀ ਗੱਲ ਬਹੁਤ ਅਹਿਮੀਅਤ ਵਾਲੀ ਹੈ ਉਸ ਨੂੰ ਅਸੀਂ ਸ਼ੁਰੂਆਤੀ ਜਿਹੜਾ ਦੌਰ ਦੇ ਵਿੱਚ ਹੀ ਲੈ ਲਈਏ ਜੀ, ਤਾਂ ਕਿ ਜਦੋਂ ਤੱਕ ਅਸੀਂ ਸਵਾਲ ਜਵਾਬ ਸੈਸ਼ਨ ਤੱਕ ਪਹੁੰਚਦੇ ਹਾਂ ਕਈ ਵਾਰ ਵਕਤ ਘੱਟ ਜਾਂਦਾ ਹੈ ਜੀ, ਤੇ ਕੁਝ ਅਹਿਮ ਖਬਰਾਂ ਜਾਂ ਅਹਿਮ ਵਿਸ਼ੇ ਜਿਹੜੇ ਨੇ ਉਹ ਮਿਸ ਹੋ ਜਾਂਦੇ ਨੇ। ਜੀ, ਸੋ ਜਿਹੜੀ ਖਬਰ ਨੇ ਅੱਜ ਦੀ ਟ੍ਰਿਬਿਊਨ ਦੇ ਵਿੱਚ ਮੁੱਖ ਖਬਰ ਦੇ ਤੌਰ ਤੇ ਥਾਂ ਬਣਾਈ ਹੈ, ਔਰ ਮੈਂ ਸਮਝਦਾ ਵੀ ਜੇ ਮੈਂ ਸ਼ੌਕਡ ਮਹਿਸੂਸ ਕੀਤਾ ਹੈ, ਹਾਲਾਂਕਿ ਮੇਰਾ ਕਦੇ ਵੀ ਇੰਡੀਅਨ ਜੁਡੀਸ਼ੀਅਲ ਸਿਸਟਮ ਤੇ ਉਹ ਭਾਵੇਂ ਸਟੇਟ ਲੈਵਲ ਦੇ ਹਾਈ ਕੋਰਟ ਹੋਣ ਜਾਂ ਸੁਪਰੀਮ ਕੋਰਟ ਹੋਏ, ਕਦੇ ਵੀ ਉਹਦੇ ਤੇ ਵਿਸ਼ਵਾਸ ਨਹੀਂ ਹੈ ਜੀ, ਪਰ ਫਿਰ ਵੀ ਤੁਸੀਂ ਸਮਝਦੇ ਹੋ ਵੀ ਕਈ ਵਾਰ ਬਾਹਰਲੀ ਦੁਨੀਆ ਨੂੰ ਦੱਸਣ ਦੇ ਲਈ ਕਿ ਜੀ ਸਾਡੀ ਲੋਕਤੰਤਰੀ ਪ੍ਰਥਾ ਹੈ ਔਰ ਉਹਦੇ ਵਿੱਚ ਸਾਡੇ ਕੋਰਟ ਜਿਹੜੇ ਨੇ ਉਹ ਕੰਮ ਕਰਦੇ ਨੇ, ਉਹਨਾਂ ਦੇ ਵਿੱਚ ਇੱਕ ਪ੍ਰੋਸੀਜਰ ਹੈ, ਇੱਕ ਪ੍ਰੋਸੈਸ ਫੋਲੋ ਹੁੰਦੀ ਹੈ। ਉਹ ਜਿਹੜਾ ਜੁਡੀਸ਼ੀਅਲ ਆਈ ਵਾਸ਼ ਕਿਸੇ ਨਾ ਕਿਸੇ ਤਰੀਕੇ ਨਾਲ ਭਾਵੇਂ ਹੁੰਦਾ ਆਈ ਵਾਸ਼ ਹੀ ਹੈ, ਪਰ ਇੱਕ ਪ੍ਰੋਸੈਸ ਫੋਲੋ ਹੁੰਦੀ ਸੀ। ਪਰ ਇੱਕ ਅੱਜ ਜਿਹੜੀ ਜਜਮੈਂਟ ਪੰਜਾਬ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਸੰਜੇ ਕਿਸ਼ਨ ਕੌਲ, ਕਸ਼ਮੀਰੀ ਬ੍ਰਾਹਮਣ ਜੀ, ਔਰ ਜਸਟਿਸ ਅਗਸਟਿਨ ਜਾਰਜ ਮਸੀ, ਇੱਕ ਈਸਾਈ, ਇਹ ਜਦੋਂ ਕਿਸੇ ਈਸਾਈ ਨੂੰ ਜਾਂ ਸਿੱਖ ਨੂੰ ਜਾਂ ਮੁਸਲਮਾਨ ਨੂੰ ਕਿਸੇ ਬੈਂਚ ਦਾ ਹਿੱਸਾ ਬਣਾ ਲੈਣ ਤਾਂ ਉਦੋਂ ਸਮਝੋ ਕਿ ਉਹ ਇਹ ਪ੍ਰਭਾਵ ਇਹ ਦੇਣਾ ਚਾਹੁੰਦੇ ਨੇ ਕਿ ਜੀ ਇਹ ਇੱਕ ਅਸੀਂ ਹਿੰਦੂਤਵਾ ਦਾ ਏਜੰਡਾ ਲਾਗੂ ਨਹੀਂ ਕੀਤਾ, ਪਰ ਇਹ ਵਿਚਾਰੇ ਨਾਮ ਨਿਹਾਦ ਹੀ ਹੁੰਦੇ ਨੇ ਜਿਨ੍ਹਾਂ ਦੇ ਨਾਂ ਲਾਏ ਹੁੰਦੇ ਨੇ। ਸੋ ਇਹ ਜਿਹੜਾ ਸੰਜੇ ਕਿਸ਼ਨ ਕੌਲ ਚੀਫ ਜਸਟਿਸ ਹੈ, ਉਸਨੇ ਅੱਜ ਇੱਕ ਵਰਡਿਕਟ ਸੁਣਾਇਆ ਔਰ ਇਹਦੀ ਸਿਰਫ ਇੱਕ ਕੇਸ ਦੇ ਵਿੱਚ ਅਹਿਮੀਅਤ ਨਹੀਂ ਹੈ ਜਿਸ ਕੇਸ 'ਚ ਸੁਣਾਇਆ ਗਿਆ। ਇਹ ਗੱਲ ਅੱਜ ਜੁਡੀਸ਼ਰੀ ਦਾ ਕੀ ਮਾਈਂਡ ਸੈਟ ਹੈ ਔਰ ਜਿਹੜਾ ਥੋੜ੍ਹੇ ਬਹੁਤ ਫੇਅਰ ਜੱਜਿਸ ਵੱਲੋਂ ਗਿਲਟੀ ਪੁਲਿਸ ਆਫੀਸਰਸ ਨੂੰ ਸਜ਼ਾ ਯਾਫਤਾ ਕੀਤਾ ਜਾਂਦਾ ਰਿਹਾ, ਉਹ ਵੀ ਪ੍ਰੋਸੈਸ ਅੱਗੋਂ ਲਈ ਬਿਲਕੁਲ ਬੰਦ ਕਰ ਦੇਣ ਦਾ ਬੜਾ ਡਿਟਰਮਿੰਡ ਐਫਰਟ ਹੈ ਇੰਡੀਅਨ ਏਜੰਸੀਜ਼ ਦਾ ਥਰੂ ਦਾ ਚੀਫ ਜਸਟਿਸ। ਹੁਣ ਇਹ ਕੇਸ ਕੀ ਹੈ ਤੇ ਜਜਮੈਂਟ ਕੀ ਹੈ? ਇੱਕ ਅੱਜ ਤੋਂ ਲਗਭਗ 5 ਸਾਲ ਪਹਿਲਾਂ ਇੱਕ ਪੁਲਿਸ ਕੈਟ ਜਿਹੜਾ ਸਤਵੰਤ ਸਿੰਘ ਮਾਣਕ ਸੀ ਜੀ, ਉਹ ਕੋਰਟ ਦੇ ਵਿੱਚ ਗਿਆ। ਉਹਨੇ ਕਿਹਾ ਕਿ ਜੀ ਮੇਰੇ ਤੋਂ ਬਹੁਤ ਕੰਮ ਕਰਵਾਏ ਨੇ ਔਰ ਕੁਝ ਚੀਜ਼ਾਂ ਦਾ ਮੈਂ ਆਈ ਵਿਟਨੈਸ ਹੈ ਕਿ ਕਿਵੇਂ ਮੋਗਾ ਦੇ ਇੰਟਰੋਗੇਸ਼ਨ ਸੈਂਟਰ 'ਚ ਝੂਠੇ ਪੁਲਿਸ ਮੁਕਾਬਲੇ ਟਾਰਚਰ ਕਰਨ ਤੋਂ ਬਾਅਦ ਬਣਾਏ ਗਏ ਔਰ ਉਹਦੇ 'ਚ ਉਹਨੇ 10 ਕੇਸਾਂ ਦਾ ਜ਼ਿਕਰ ਕੀਤਾ ਔਰ ਜਿਹੜੇ ਪੁਲਿਸ ਆਫੀਸਰਸ ਨੂੰ ਉਹਨੇ ਨੇਮ ਕੀਤਾ ਹੈ, ਉਹਨੇ ਕਿਹਾ ਕਿ ਵੀ ਇਹ ਟਾਈਮ ਟੂ ਟਾਈਮ ਇਹ ਬਚਨ ਸਿੰਘ ਰੰਧਾਵਾ, ਗੁਰਮੇਜ ਸਿੰਘ, ਦਰਸ਼ਨ ਸਿੰਘ, ਦਲਵਿੰਦਰ ਸਿੰਘ, ਹਰਦਿਆਲ ਸਿੰਘ, ਗੁਰਦੇਵ ਸਿੰਘ, ਓਮ ਪ੍ਰਕਾਸ਼, ਕਿ ਇਹਨਾਂ ਨੇ ਸਮੇਂ-ਸਮੇਂ ਜਿਹੜਾ ਹੈ ਉਹ ਟਾਰਚਰ ਕਰਕੇ ਬੰਦੇ ਮਾਰੇ ਨੇ। ਹੁਣ ਇਹ ਜਿਹੜੀ ਹੀਅਰਿੰਗ ਕੀਤੀ ਸਿੰਗਲ ਜੱਜ ਨੇ ਕੀਤੀ, ਜਸਟਿਸ ਰਣਜੀਤ ਸਿੰਘ ਨੇ ਜੀ, ਔਰ ਜਸਟਿਸ ਰਣਜੀਤ ਸਿੰਘ ਨੇ ਸਤਵੰਤ ਸਿੰਘ ਮਾਣਕ ਦੀ ਇਵੇਂ ਹੀ ਹੈ ਜਿਵੇਂ ਪਿੱਛੇ ਜੇ ਇੱਕ ਸੁਰਜੀਤ ਸਿੰਘ ਨੇ ਆ ਕੇ ਕਿਹਾ ਵੀ ਕਿਵੇਂ ਮੈਂ 26 ਦੇ ਕਰੀਬ ਮੁਕਾਬਲੇ ਬਣਾਏ ਔਰ 90 ਦੇ ਕਰੀਬ ਬੰਦੇ ਮਾਰੇ ਨੇ। ਸੋ ਇਹ ਕੇਸ ਸਭ ਤੋਂ ਪਹਿਲਾਂ ਸਤਵੰਤ ਸਿੰਘ ਮਾਣਕ ਨੇ 2008 ਦੇ ਵਿੱਚ, ਜਿਹਨੂੰ ਕਹਿੰਦੇ ਨੇ ਵੀ ਜ਼ਮੀਰ ਦਾ ਜਾਗਣਾ, ਉਹਨੇ ਸਾਹਮਣੇ ਲਿਆਂਦਾ ਔਰ ਜਸਟਿਸ ਰਣਜੀਤ ਸਿੰਘ ਨੇ ਇਹਨੂੰ ਹੀਅਰ ਕਰਨ ਤੋਂ ਬਾਅਦ 1 ਅਪ੍ਰੈਲ 2008 ਨੂੰ ਫੈਸਲਾ ਸੁਣਾਇਆ ਔਰ ਉਹਨਾਂ ਨੇ CBI ਨੂੰ ਇਹ ਕੇਸ ਦਿੱਤਾ ਔਰ ਜਸਟਿਸ ਰਣਜੀਤ ਸਿੰਘ ਨੇ ਕਿਹਾ ਵੀ CBI ਇਹਨਾਂ 10 ਮਰਡਰਸ ਦੀ ਜਿਹੜੇ ਕਿ ਐਨਕਾਊਂਟਰ ਬਣਾ ਕੇ ਕੀਤੇ ਗਏ ਉਹਨਾਂ ਦੀ ਜਾਂਚ ਕਰੇ ਔਰ ਇਸ ਦੀ ਰਿਪੋਰਟ ਫਾਈਲ ਕਰੇ। ਹੁਣ ਜ਼ਾਹਰ ਹੈ ਕਿ ਵੀ ਜਸਟਿਸ ਰਣਜੀਤ ਸਿੰਘ ਨੇ ਇੱਕ ਨਿਰਪੱਖ ਤਰੀਕੇ ਦੇ ਨਾਲ ਹੀਅਰਿੰਗ ਕੀਤੀ ਜੀ। ਹੁਣ ਜਸਟਿਸ ਰਣਜੀਤ ਸਿੰਘ ਦੇ ਫੈਸਲੇ ਦੇ ਖਿਲਾਫ ਇਹ ਜਿਹੜੇ ਕਾਤਲ ਪੁਲਿਸ ਅਫਸਰ ਸੀ, ਇਹਨਾਂ ਨੇ ਵੱਡੇ ਬੈਂਚ ਨੂੰ ਅਪੀਲ ਕੀਤੀ, ਡਿਵੀਜ਼ਨ ਬੈਂਚ ਨੂੰ, ਔਰ ਉਹ ਫੈਸਲਾ ਜਿਹੜਾ ਇਸ ਫਿਰਕੂ ਕਸ਼ਮੀਰੀ ਬ੍ਰਾਹਮਣ ਜਿਹੜਾ ਚੀਫ ਜਸਟਿਸ ਨੇ ਇੱਕ ਮਸੀਹ ਨੂੰ ਨਾਲ ਲੈ ਕੇ ਦਿੱਤਾ ਹੈ, ਉਸ ਜਿਹੜਾ ਫੈਸਲਾ ਉਹਦੀ ਹੈਡਲਾਈਨ ਇਹ ਬਣਾਈ ਹੈ ਟ੍ਰਿਬਿਊਨ ਨੇ ਕਿ ਹਾਈ ਕੋਰਟ ਰੈਪਸ ਐਕਸ ਜੱਜ ਫॉर ਆਰਡਰ ਔਨ ਪੰਜਾਬ ਫੇਕ ਐਨਕਾਊਂਟਰਸ। ਹੁਣ ਨਾ ਸਿਰਫ ਹਾਈ ਕੋਰਟ ਨੇ ਜਸਟਿਸ ਰਣਜੀਤ ਸਿੰਘ ਦੇ ਫੈਸਲੇ ਨੂੰ ਉਲਟਾਇਆ ਜੀ, ਉਹਨੇ ਜਸਟਿਸ ਰਣਜੀਤ ਸਿੰਘ ਦੇ ਖਿਲਾਫ ਬੜੇ ਘਟੀਆ ਲੈਵਲ ਤੇ ਆਪਣਾ ਫੈਲੋ ਜੱਜ ਹੈ, ਉਹਨਾਂ ਦਾ ਰਿਟਾਇਰਡ ਹੈ ਹੁਣ ਉਹ ਜੀ, ਉਸ ਬਾਰੇ ਕਮੈਂਟ ਕੀਤਾ ਔਰ ਉਹਨਾਂ ਨੇ ਪੰਜਾਬ ਪੁਲਿਸ ਦਾ ਜਿਹੜਾ ਰੋਲ ਸੀ ਪੰਜਾਬ ਦੇ ਸਾਰੇ ਦਹਾਕੇ ਦੇ ਦੌਰਾਨ, ਜਦੋਂ ਕਿ ਹਜ਼ਾਰਾਂ ਸਿੱਖ ਨੌਜਵਾਨ
ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ, ਉਹਦੀ ਬੜੀ ਸ਼ਲਾਘਾ ਕੀਤੀ ਪੰਜਾਬ ਪੁਲਿਸ ਦੀ। ਜੀ ਔਰ ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਕਹਾਂ ਕਿ ਤੁਸੀਂ ਈਮੇਲ ਦਾ ਸਿਲਸਿਲਾ ਸ਼ੁਰੂ ਕਰੋ, ਜੀ ਜਿਹੜੀਆਂ ਜਜਮੈਂਟ ਦੀਆਂ ਕੁਝ ਲਾਈਨਾਂ ਨੇ, ਕਿਉਂਕਿ ਜਜਮੈਂਟ ਜ਼ਾਹਰ ਹੈ ਅੰਗਰੇਜ਼ੀ 'ਚ ਲਿਖੀ ਜਾਂਦੀ ਹੈ, ਔਰ ਜਿਹੜੀਆਂ ਟ੍ਰਿਬਿਊਨ ਨੇ ਕੋਟ ਕੀਤੀਆਂ ਉਹਦੇ 'ਚ ਮੈਂ ਦੱਸਣਾ ਚਾਹੁੰਦਾ ਹੈ ਜੀ ਉਹਨਾਂ ਵੀਰਾਂ ਭੈਣਾਂ ਦੇ ਲਈ ਜਿਨ੍ਹਾਂ ਨੂੰ ਕਈ ਵਾਰ ਲੱਗਣ ਲੱਗ ਜਾਂਦਾ ਹੈ ਕਿ ਜੀ ਨਹੀਂ, ਉੱਥੇ ਤਾਂ ਭਾਵੇਂ ਜਿਵੇਂ ਵੀ ਹੈ ਨਿਆਂ ਸਾਨੂੰ ਲੈਣ ਦੇ ਲਈ ਕੁਝ ਕਰਨਾ ਚਾਹੀਦਾ ਹੈ, ਜਸਟਿਸ ਸਾਨੂੰ ਜ਼ਰੂਰ ਲੈਣਾ ਚਾਹੀਦਾ ਹੈ। ਜੀ ਜੇ ਇੱਕ ਡਿਵੀਜ਼ਨ ਬੈਂਚ ਜਿਹਨੂੰ ਪ੍ਰੀਜ਼ਾਈਡ ਕਰ ਰਿਹਾ ਚੀਫ ਜਸਟਿਸ, ਉਹਨੂੰ ਪੰਜਾਬ ਪੁਲਿਸ ਵੱਲੋਂ ਹਜ਼ਾਰਾਂ ਮਾਰੇ ਗਏ ਨੌਜਵਾਨਾਂ ਦੀ ਥਾਂ ਤੇ ਉਹ ਪੰਜਾਬ ਪੁਲਿਸ ਨੂੰ ਸੈਲੂਟ ਕਰ ਰਿਹਾ ਹੈ ਕਿ ਉਹਨਾਂ ਨੇ ਤਾਂ ਜੀ ਬੜੇ ਡਾਰਕ ਟਾਈਮਸ ਕੀਤਾ, ਔਰ ਆਪਣੇ ਹੀ ਫੈਲੋ ਜੱਜ ਨੂੰ, ਕਿਉਂਕਿ ਜ਼ਾਹਰ ਹੈ ਵੀ ਉਹ ਰਣਜੀਤ ਸਿੰਘ ਕਿਤੇ ਨਾ ਕਿਤੇ ਸਿੱਖ ਮਾਈਂਡ ਸੈਟ ਦੇ ਥੱਲੇ ਉਹਨੇ ਜਾਂ ਜਸਟਿਸ ਦੇ ਥੱਲੇ ਜਿਹੜਾ ਇਹ ਦੱਸੋ ਕਿ ਸੀਬੀਆਈ ਨੂੰ ਦਿੱਤੇ। ਜੀ ਹੁਣ ਉਸ ਫੈਸਲੇ ਦੇ ਵਿੱਚ ਇਹ ਜਿਹੜਾ ਡਿਵੀਜ਼ਨ ਬੈਂਚ ਹੈ ਇਹ ਕਹਿ ਰਿਹਾ ਹੈ The petition has not been styled as a public interest litigation but effectively is so, that this is what it was urged before the single judge and as also before us. As per the roster assigned by Chief Justice, such public interest litigation matters are to be heard by the first bench, in any case by the division bench. The single judge in the impugned order on April 1st, 2008 proceeded on the basis that there was a large public interest involved. ਹੁਣ ਸਭ ਤੋਂ ਪਹਿਲਾਂ ਤਾਂ ਇਹੀ ਕਹਿ ਰਿਹਾ ਹੈ ਕਿ ਜਿਹੜੇ ਜੱਜ ਨੇ ਸਤਵੰਤ ਸਿੰਘ ਮਾਣਕ ਦੀ ਪੈਟੀਸ਼ਨ ਨੂੰ ਸੁਣਿਆ ਉਹ ਉਹਦੇ ਕੈਪੇਬਲ ਹੀ ਨਹੀਂ ਸੀ ਸੁਣਨ ਦੇ, ਕਿਉਂਕਿ ਇਹ ਪਬਲਿਕ ਇੰਟਰਸਟ ਲਿਟੀਗੇਸ਼ਨ ਨਹੀਂ ਸੀ, ਇਹ ਕਹਿਣ ਵਾਲਾ ਕੋਈ ਉਹਨਾਂ ਦਾ ਰਿਸ਼ਤੇਦਾਰ ਨਹੀਂ ਸੀ ਜਿਹੜੇ ਮਾਰੇ ਗਏ। ਔਰ ਇਹੀ ਗੱਲ ਜਦੋਂ ਜਸਵੰਤ ਸਿੰਘ ਖਾਲੜਾ ਨੇ ਪੰਜਾਬ ਹਰਿਆਣਾ ਹਾਈ ਕੋਰਟ 'ਚ ਥਾਊਜ਼ੈਂਡਸ ਆਫ ਡਿਸਅਪੀਅਰੈਂਸਿਸ ਦੀ ਪੈਟੀਸ਼ਨ ਲਿਆਂਦੀ ਸੀ ਤੇ ਇਸ ਬੇਸਿਸ ਤੇ ਹੀ ਉਹਨੂੰ ਖਾਰਜ ਕਰ ਦਿੱਤਾ ਸੀ ਹਾਈ ਕੋਰਟ ਨੇ ਕਿ ਜਿਹੜਾ ਜਸਵੰਤ ਸਿੰਘ ਖਾਲੜਾ ਹੈ ਉਹਦਾ ਕਿਹੜਾ ਕੋਈ ਰਿਸ਼ਤੇਦਾਰ ਮਰਿਆ, ਔਰ ਇਸ ਲਈ ਅਸੀਂ ਇਹਨੂੰ ਐਕਸੈਪਟ ਨਹੀਂ ਕਰਦੇ। ਸੋ ਇਸ ਗੱਲ ਨੂੰ ਇਹਨੇ ਆਧਾਰ ਬਣਾਇਆ ਕੋਰਟ ਨੇ, ਇਹ ਕਹਿ ਕੇ ਕਿ ਜੀ ਇਹ ਤਾਂ ਪਬਲਿਕ ਇੰਟਰਸਟ ਲਿਟੀਗੇਸ਼ਨ ਬਣਦੀ ਨਹੀਂ ਸੀ। ਹੁਣ ਜਸਟਿਸ ਰਣਜੀਤ ਸਿੰਘ ਨੇ ਲਿਖਿਆ ਸੀ ਕਿ ਕਿਵੇਂ ਹੋ ਸਕਦਾ ਵੀ ਜਿਹੜੇ ਪੁਲਿਸ ਨੇ ਐਨਕਾਊਂਟਰ ਬਣਾਏ ਉਹਦੇ ਵਿੱਚ ਬੰਦੇ ਤਾਂ ਮਰ ਗਏ ਤੇ ਪੁਲਿਸ ਵਾਲੇ ਕਿਸੇ ਨੂੰ ਝਰੀਟ ਵੀ ਨਹੀਂ ਆਈ। ਸੋ ਜ਼ਾਹਿਰ ਹੈ ਵੀ ਉਹ ਪੁਲਿਸ ਨੇ ਟੌਰਚਰ ਕਰਕੇ ਫੜ ਕੇ ਮਾਰੇ ਹੋਏ ਨੇ। ਔਰ ਉਹਦੇ 'ਚ ਹੁਣ ਇਹ ਕੋਰਟ ਕਿਵੇਂ ਪੁਲਿਸ ਨੂੰ ਡਿਫੈਂਡ ਕਰਦਾ ਹੈ, ਉਹਦੇ 'ਚ ਉਹ ਕਹਿੰਦਾ ਕਿ ਜੀ ਇਨ ਦਿਸ some excesses may have been possible but that doesn't make a rule, ਕਿ ਵੀ ਹੋ ਸਕਦਾ ਕੁਝ ਜ਼ਿਆਦਤੀਆਂ ਪੁਲਿਸ ਨੇ ਕੀਤੀਆਂ ਹੋਣ, ਪਰ ਜਿਵੇਂ ਜਸਟਿਸ ਰਣਜੀਤ ਸਿੰਘ ਨੇ ਆਬਜ਼ਰਵ ਕੀਤਾ ਹੈ ਕਿ ਜੀ ਪੁਲਿਸ ਨੇ ਆਹ ਕੀਤਾ ਹੈ, ਕੋਈ ਜ਼ਰੂਰੀ ਤਾਂ ਨਹੀਂ ਹੈ ਵੀ ਇਵੇਂ ਕੀਤਾ ਹੋਏ। ਜੀ if there was inappropriate conduct of certain police officers, the whole police force cannot be painted with the same brush, denigrating and belittling this effort. ਕਿ ਕੁਝ ਹੋ ਸਕਦਾ ਹੈ ਮਾੜੇ ਪੁਲਿਸ ਅਫਸਰ ਵੀ ਹੋਣ, ਪਰ ਇਹਦਾ ਮਤਲਬ ਇਹ ਤਾਂ ਨਹੀਂ ਹੈ ਵੀ ਸਾਡਾ ਜਸਟਿਸ ਜਿਹੜਾ ਰਣਜੀਤ ਸਿੰਘ ਉਹ ਸਾਰਿਆਂ ਹੀ ਪੁਲਿਸ ਵਾਲਿਆਂ ਨੂੰ ਮਾੜਾ, ਕਿ ਪੁਲਿਸ ਇੰਨੀ ਮਾੜੀ ਤਾਂ ਨਹੀਂ ਹੈ। ਫਿਰ ਹੁਣ ਉਹ ਪੁਲਿਸ ਦੀ ਤਾਰੀਫ 'ਚ ਕੀ ਕਹਿੰਦੇ ਹੈ, ਹਾਊ ਕੈਨ ਵਨ ਸੇ ਦੈਟ ਦ ਪੁਲਿਸ ਵਿਚ ਹੈਜ਼ ਫੇਸਡ ਸੋ ਮੈਨੀ ਇਨਸੀਡੈਂਟਸ doesn't know what happens during ambush. The FIR registered by the police are generally one-sided. Usual mode of investigation is to close the case after declaring the person escaped as proclaimed offender. It is difficult to find many officers of the Punjab police free from taints who could be entrusted with the investigation etc. ਇਹ ਜਸਟਿਸ ਰਣਜੀਤ ਸਿੰਘ ਨੇ ਕਿਹਾ ਸੀ ਕਿ ਵੀ ਪੰਜਾਬ ਪੁਲਿਸ ਇੰਨੀ ਕਾਲਿਆਂ ਧੱਬਿਆਂ ਵਾਲੀ ਹੈ ਕਿ ਵੀ ਉਹਨਾਂ ਨੂੰ ਤੁਸੀਂ ਉਹਨਾਂ ਦੇ ਉੱਤੇ ਇਤਬਾਰ ਹੀ ਨਹੀਂ ਕਰ ਸਕਦੇ, ਇਸ ਲਈ ਉਹਨਾਂ ਨੇ ਸੀਬੀਆਈ ਇਨਕੁਆਇਰੀ ਮਾਰ ਕੀਤੀ ਸੀ। ਹੁਣ ਇਸ ਨੂੰ ਜਿਹੜਾ ਕਿਵੇਂ ਰਿਬਟ ਕਰਦੇ ਹੈ ਇਹ ਜਿਹੜਾ ਬੈਂਚ ਹੈ, ਉਹਦੇ 'ਚੋਂ ਕਹਿੰਦੇ ਹੈ ਪ੍ਰੇਜ਼ ਫॉर ਪੰਜਾਬ ਕਾਪਸ, ਇਹ ਸਬ ਹੈਡਿੰਗ ਦਿੱਤਾ ਹੈ। ਦ ਫੈਕਟ ਦੈਟ ਪੰਜਾਬ ਸਟੇਟ went through a period of difficult times requiring special efforts to maintain law and order is well known and that the police played a salutary role. ਹੁਣ ਇਹ ਉਹਨਾਂ ਦਾ ਕਹਿਣਾ ਹੈ ਕਿ ਜੀ ਪੰਜਾਬ ਬੜੇ ਔਖੇ ਸਮੇਂ ਚੋਂ ਲੰਘਿਆ ਜੀ, ਔਰ ਜਿਹੜਾ ਪੁਲਿਸ ਦੇ ਸਾਹਮਣੇ ਲਾਅ ਐਂਡ ਆਰਡਰ ਵਰਗੀ ਜਿਹੜੀ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਕਾਇਮ ਰੱਖਣਾ ਬੜਾ ਔਖਾ ਕੰਮ ਸੀ, ਔਰ ਇਸ ਲਈ ਇਹਦੇ ਬਾਵਜੂਦ ਪੁਲਿਸ ਨੇ ਬੜਾ ਹੀ ਜਿਹੜਾ ਰਿਮਾਰਕੇਬਲ ਸੈਲੂਟਰੀ ਦਾ ਹੁੰਦਾ ਵੀ ਅਸੀਂ ਸਲੂਟ ਕਰਦੇ ਹਾਂ ਪੁਲਿਸ ਨੂੰ ਜਿਨ੍ਹਾਂ ਨੇ ਰੋਲ ਅਦਾ ਕੀਤਾ। ਨਾਲ ਹੀ ਉਹਨਾਂ ਨੇ ਜਿਹੜਾ ਪਟੀਸ਼ਨ ਦਾ ਡਿਸਮਿਸ ਕੀਤੀ ਔਰ ਉਹਨਾਂ ਨੇ ਕਿਹਾ ਜੀ ਇਹ ਜਿਹੜਾ ਸਾਰਾ ਖਰਚਾ ਹੈ ਸਤਵੰਤ ਸਿੰਘ ਮਾਣਕ ਉਸ ਦੇ ਉੱਤੇ ਪਾ ਦਿੱਤਾ ਹੈ
ਸਾਰਾ ਅਦਾਲਤ ਦਾ ਖਰਚਾ ਕਿ ਜੀ ਉਹਨੇ, ਕਿਉਂਕਿ ਉਹਦੀ ਜਿਹੜੀ ਸੀਨੀਅਰ ਪੁਲਿਸ ਅਫਸਰਾਂ ਦੇ ਨਾਲ ਥੋੜੀ ਲਾਗ ਡਾਟ ਸੀ, ਇਸ ਲਈ ਉਹਨੇ ਅਦਾਲਤ 'ਚ ਆ ਕੇ ਅਦਾਲਤ ਦਾ ਟਾਈਮ ਵੀ ਵੇਸਟ ਕੀਤਾ ਹੈ। ਔਰ ਨਾਲ ਹੀ ਉਹਨਾਂ ਨੇ ਆਪਣੇ ਫੈਲੋ ਜਸਟਿਸ ਨੂੰ ਵੀ ਕਿਹਾ ਕਿ ਜੋ ਬਹੁਤ ਬਾਇਸ ਸੀ। ਕਹਿਣਾ ਉਹ ਇਹ ਚਾਹੁੰਦੇ ਨੇ ਕਿ ਉਹਨੇ ਸਿੱਖ ਦੇ ਨਾਤੇ ਇਹ ਕੀਤਾ, ਉਹ ਤਾਂ ਉਹਦਾ ਅਧਿਕਾਰ ਖੇਤਰ ਹੀ ਨਹੀਂ ਸੀ। ਔਰ ਪੰਜਾਬ ਪੁਲਿਸ ਬੜੀ ਜ਼ਬਰਦਸਤ ਫੋਰਸ ਹੈ ਪੰਜਾਬ ਦੀ, ਜਿਹਨੇ ਬੜੇ ਔਖੇ ਦਿਨਾਂ ਦੇ ਵਿੱਚ ਕਾਨੂੰਨ ਵਿਵਸਥਾ ਦੇ ਲਈ ਬੜਾ ਜਿਹੜਾ ਸੈਲੂਟਰੀ ਰੋਲ ਅਦਾ ਕੀਤਾ ਹੈ। ਜੀ। ਸੋ ਇਹ ਹਿੰਦੁਸਤਾਨ ਦਾ ਔਰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਜਿਹਦੀ ਨੁਮਾਇੰਦਗੀ ਕਰਦਾ ਹੈ ਜੀ। ਜਿਸ ਸੰਵਿਧਾਨ ਦੀ ਉਸ ਖਿੱਤੇ 'ਚ, ਇਹ ਉਹਨਾਂ ਦਾ ਮਾਈਂਡ ਸੈਟ ਹੈ। ਹੁਣ ਕਿਹੜਾ, ਜੇ ਸਤਵੰਤ ਸਿੰਘ ਮਾਣਕ ਦੀ ਪਟੀਸ਼ਨ ਦਾ ਇਹ ਹਾਲ ਕੀਤਾ ਹੈ, ਸੁਰਜੀਤ ਸਿੰਘ ਦੀ ਤਾਂ ਐਕਸੈਪਟ ਹੀ ਨਹੀਂ ਕੀਤੀ ਜੀ। ਉਹ ਪੰਜਾਬ ਹਰਿਆਣਾ ਹਾਈ ਕੋਰਟ ਨੇ ਕਿਹਾ ਜੀ ਨਹੀਂ ਬਣਦੀ ਨਹੀਂ ਹੈ, ਉਹਨੂੰ ਐਕਸੈਪਟ ਹੀ ਨਹੀਂ ਕੀਤਾ। ਤੇ ਜਿਹਨੂੰ ਐਕਸੈਪਟ ਕਰਕੇ ਇੱਕ ਜੱਜ ਨੇ ਸੀਬੀਆਈ ਇਨਕੁਆਇਰੀ ਮਾਰਕ ਕੀਤੀ ਸੀ ਕਿ 10 ਮਰਡਰਸ ਦੇ ਵਿੱਚ ਸੀਬੀਆਈ ਇਨਕੁਆਇਰੀ ਹੋਏ, ਉਹਨੂੰ ਡਿਵੀਜ਼ਨ ਬੈਂਚ ਨੇ ਜਿਹੜਾ ਉਹਦੇ ਪਰਛੱਤੇ ਉਡਾਤੇ, ਨਾਲ ਹੀ ਜਸਟਿਸ ਦੀ ਪੂਰੀ ਤੋਹੀਨ ਕੀਤੀ ਤੇ ਨਾਲ ਹੀ ਸਾਰਾ ਖਰਚਾ ਪਟੀਸ਼ਨਰ ਤੇ ਪਾ ਦਿੱਤਾ ਹੈ ਸਤਵੰਤ ਸਿੰਘ ਮਾਣਕ ਤੇ। ਤੇ ਹੁਣ ਕਿਹੜਾ ਉੱਥੋਂ ਜ਼ਮੀਰ ਵਾਲਾ ਜਾਗੇਗਾ ਜਿਹਦੇ ਰਾਹੀਂ ਇਹ ਪੁਲਿਸ ਮੁਕਾਬਲੇ ਬਣਵਾਏ ਗਏ, ਜਿਨ੍ਹਾਂ ਨੇ ਕੈਟਾਂ ਬਣ ਕੇ ਮਾਰੇ। ਜਿਵੇਂ ਇਹ ਕੈਟ ਸੀ ਉਵੇਂ ਜਿਹੜਾ ਸੁਰਜੀਤ ਸਿੰਘ ਵੀ ਕੈਟ ਹੈ ਜੀ। ਜਿਹੜਾ ਇੱਕ ਐਸਪੀਓ ਭਰਤੀ ਹੋਇਆ ਔਰ ਕਾਗਜ਼ਾਂ 'ਚ ਉਹਨੂੰ ਐਸਪੀ ਤੱਕ ਪਹੁੰਚਾ ਦਿੱਤਾ ਜੀ। ਸੋ ਇਹ ਇਸ ਤੋਂ ਵੱਧ ਕੇ ਮੈਂ ਸਮਝਦਾ ਹੁਣ ਜੇ ਫਿਰ ਵੀ ਕਿਸੇ ਨੂੰ ਇਹ ਲੱਗਦਾ ਕਿ ਇਸ ਸਿਸਟਮ 'ਚੋਂ ਸਾਡੇ ਲਈ ਕੋਈ ਜਸਟਿਸ ਨਿਕਲੇਗਾ ਤੇ ਫਿਰ ਉਹ ਮੂਰਖਾਂ ਦੀ ਦੁਨੀਆ 'ਚ ਰਹਿੰਦਾ ਹੈ ਜਾਂ ਉਸ ਨੇ ਆਪਣਾ ਦਿਮਾਗ ਬੰਦ ਕਰ ਲਿਆ ਹੋਇਆ ਹੈ। ਜੀ। ਹੋਰ ਕੋਈ ਆਸ ਦੀ ਕਿਰਨ ਨਹੀਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਅਹਿਮ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ। ਤੇ ਇਸ ਤੋਂ ਪਹਿਲਾਂ ਕਿ ਅਸੀਂ ਈਮੇਲ ਦਾ ਸਿਲਸਿਲਾ ਸ਼ੁਰੂ ਕਰੀਏ, ਚਲੇ ਇਹਨਾਂ ਨੇ ਬ੍ਰੇਕ ਤੇ। ਵੀਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।